ਬ੍ਰਿਸਬੇਨ ਵਿੱਚ ਅੱਜ 35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਹੋਇਆ ਆਗਾਜ਼। ਵਿਸ਼ੇਸ਼ ਇਕੱਤਰਤਾ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਪੱਖੀ ਪੱਤਰਕਾਰਾਂ ਲਈ ਐਲਾਨ। ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ। ਗੋਲਡ ਕੋਸਟ ਵਿੱਚ ਈਸਟ ਵੀਕਐਂਡ 7 ਤੋਂ 9 ਅਪ੍ਰੈਲ ਦੌਰਾਨ ਹੋਣ ਜਾ ਰਹੀਆਂ 35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਇਸ ਵਾਰ ਰਿਕਾਰਡ ਤੋੜ ਇਕੱਠ ਦੀ ਉਮੀਦ ਕੀਤੀ ਜਾ ਰਹੀ ਹੈ। ਸਥਾਨਕ ਪ੍ਰਬੰਧਕੀ ਕਮੇਟੀ ਮੁਤਾਬਕ ਵੱਖ-ਵੱਖ ਖੇਡ ਵੰਨਗੀਆਂ ਤਹਿਤ 6000 ਦੇ ਕਰੀਬ ਖਿਡਾਰੀ ਇਹਨਾਂ ਖੇਡਾਂ ਵਿੱਚ ਸ਼ਾਮਿਲ ਹੋਣਗੇ। ਇਸ ਦੌਰਾਨ ਬ੍ਰਿਸਬੇਨ ਤੇ ਗੋਲਡ ਕੋਸਟ ਦੇ ਗੁਰਦੁਆਰਿਆਂ ਵੱਲੋਂ 1 ਲੱਖ ਦੇ ਕਰੀਬ ਲੋਕਾਂ ਲਈ ਲੰਗਰ ਸੇਵਾ ਦੇ ਇੰਤਜ਼ਾਮ ਦੀਆਂ ਅੰਥਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਅਨ ਸਿੱਖ ਭਾਈਚਾਰੇ ਲਈ ਪ੍ਰਮੁੱਖ ਖੇਡ ਅਤੇ ਸੱਭਿਆਚਾਰਕ ਸਮਾਗਮ ਹਨ। ਇਹ ਖੇਡਾਂ ਹਰ ਸਾਲ ਆਸਟ੍ਰੇਲੀਆ ਦੀ ਰਾਜਧਾਨੀ ਦੇ ਆਸ-ਪਾਸ ਦੇ ਸ਼ਹਿਰਾਂ ਅਤੇ ਪ੍ਰਮੁੱਖ ਖੇਤਰੀ ਖੇਤਰਾਂ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ। ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਕੈਨੇਡਾ ਅਤੇ ਯੂਕੇ ਸਮੇਤ ਸਾਰੇ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਐਥਲੀਟ ਅਤੇ ਦਰਸ਼ਕ ਇਹਨਾਂ ਖੇਡਾਂ ਤੇ ਹੋਰ ਸੰਬੰਧਿਤ ਸਮਾਗਮਾਂ ਦੇ ਵੱਡੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ। ਇਹਨਾਂ 3 ਦਿਨਾਂ ਦੀਆਂ ਖੇਡਾਂ ਵਿੱਚ 45000 ਲੋਕਾਂ ਦਾ ਇਕੱਠ ਹੁੰਦਾ ਹੈ, ਜਿਸ ਦੌਰਾਨ 2600 ਐਥਲੀਟ 14 ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਂਦੇ ਹਨ। ਇਹ ਆਸਟ੍ਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਆ ਦੀਆਂ ਭਾਈਚਾਰਕ ਸੰਸਥਾਵਾਂ ਦੀ ਮਦਦ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹ ਸੰਸਥਾਵਾਂ ਆਮ ਤੌਰ ਤੇ ਵਲੰਟੀਅਰਾਂ ਦੁਆਰਾ ਚਲਾਈਆਂ ਜਾਂਦੀਆਂ ਹਨ, ਜੋ ਆਪਣੀ ਚੁਣੀ ਹੋਈ ਖੇਡ ਵਿੱਚ ਕੋਚਿੰਗ ਜਾਂ ਮੁਕਾਬਲਾ ਕਰਦੇ ਹੋਏ ਆਪਣੇ ਸਥਾਨਕ ਸਿੱਖ ਭਾਈਚਾਰੇ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣਾ ਚਾਹੁੰਦੇ ਹਨ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਪੰਜਾਬ ਪੱਖੀ ਪੱਤਰਕਾਰਾਂ ਲਈ ਵਿਸ਼ੇਸ਼ ਇਕੱਤਰਤਾ ਰੱਖੀ ਗਈ ਸੀ। ਇਸ ਮੌਕੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਪੱਖੀ ਪੱਤਰਕਾਰੀ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ਪ੍ਰਸ਼ਾਸਨ ਪਰੇਸ਼ਾਨ ਕਰ ਰਿਹਾ ਹੈ। ਚੈਨਲ ਬੰਦ ਕਰ ਦਿੱਤੇ ਗਏ ਹਨ ਤੇ ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਵਾਲ ਕਰਨਾ ਦੇਸ਼ ਵਿਰੋਧੀ ਗਤੀਵਿਧੀ ਨਹੀਂ ਹੈ, ਸਗੋਂ ਇਹ ਲੋਕਤੰਤਰ 'ਚ ਆਜ਼ਾਦੀ ਦੀ ਪਹਿਚਾਣ ਹੈ। ਉਹਨਾਂ ਭਰੋਸਾ ਦਿਵਾਇਆ ਕਿ ਬੰਦ ਹੋਏ ਮੀਡੀਆ ਅਦਾਰਿਆਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮੀਡੀਆ ਵਾਲੇ ਜਿਹੜੇ ਖਾਸ ਤੌਰ ਤੇ ਦਿੱਲੀ ਵਾਲੇ ਆ, ਉਹ ਸਾਡੇ ਲਫ਼ਜ਼ਾਂ ਨੂੰ, ਸਾਡੇ ਲਫ਼ਜ਼ਾਂ ਦੇ ਅਰਥਾਂ ਨੂੰ ਜਿਹੜਾ ਉਹ ਜਾਣਦੇ। ਮੈਂ ਇੱਕ ਨੇਤਾ ਨਾਲ ਗੱਲ ਹੋਈ, ਮੈਂ ਉਹਨੂੰ ਕਿਹਾ ਤੁਸੀਂ ਸਾਡੇ ਭਾਸ਼ਾ, ਸਾਡੇ ਸ਼ਬਦਾਂ ਨੂੰ ਸਮਝਦੇ ਨਹੀਂ। ਕੱਲ ਨੂੰ ਅਸੀਂ ਇਹ ਕਹਿਤਾ ਵੀ ਭਾਈ ਸਿੱਖਾਂ ਨੇ ਚਾਹ ਨਹੀਂ ਪੀਣੀ, ਸਮੁੰਦਰ ਪੀਣਾ, ਤੇ ਤੁਸੀਂ ਕਿਤੇ ਹੁਣ ਜਿਹੜੇ ਪੋਰਟ ਆ ਉੱਤੇ ਫੌਜ ਨਾਲ ਤੈਨਾਤ ਕਰ ਦਿਓ ਵੀ ਸਿੱਖ ਸਮੁੰਦਰ ਪੀਣ ਆ ਰਹੇ। ਇਹ ਸਾਡੇ ਸ਼ਬਦ ਹੈ, ਚੜ੍ਹਦੀ ਕਲਾ ਵਾਲੇ। ਇਹਨੂੰ ਤੁਸੀਂ ਨਹੀਂ ਸਮਝ ਸਕਦੇ, ਇਹਨੂੰ ਅਸੀਂ ਸਮਝ ਸਕਦੇ ਹਾਂ। ਇਹ ਸਾਡੇ ਚੜ੍ਹਦੀ ਕਲਾ ਦੇ ਬੋਲੇ ਆ, ਇਹ ਸਾਡੇ ਆਈ ਬੋਲੇ ਜਿਹੜੇ ਆ ਉਹ ਗੱਜਦੇ ਰਹਿਣਗੇ। ਇਹ ਬੋਲੇ ਸਾਡੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਹੈ ਉਹ ਮੌਜੂਦ ਰਹਿਣਗੇ। ਅਸੀਂ ਸਰਕਾਰਾਂ ਦੇ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ। ਸਾਨੂੰ ਪਤਾ ਹੈ ਵਿਵਾਦ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ, ਸੰਵਾਦ ਦੇ ਨਾਲ ਮਸਲੇ ਹੱਲ ਹੁੰਦੇ ਆ। ਅਸੀਂ ਸੰਵਾਦ ਚਾਹੁੰਦੇ ਹਾਂ। ਆਓ ਬੈਠੋ, ਸਾਡੇ ਨਾਲ ਸੰਵਾਦ ਕਰੋ, ਅਸੀਂ ਬੈਠਣ ਲਈ ਤਿਆਰ ਹਾਂ। ਆ ਗੰਗਵੀਰ ਰਠੌਰ ਨੇ ਕਿਹਾ ਕਿ ਜੇ ਨਾਗਿਆਂ ਨਾਲ ਬਹਿ ਸਕਦੇ ਹੋ, ਕਸ਼ਮੀਰੀਆਂ ਨਾਲ ਬਹਿ ਸਕਦੇ ਹੋ, ਤੇ ਸਾਡੇ ਤੋਂ ਸ਼ਰਮ ਆਉਂਦੀ ਹੈ, ਅਸੀਂ ਜੇਠ ਲੱਗਦੇ ਹਾਂ ਤੁਹਾਡੇ। ਸਾਡੇ ਨਾਲ ਨਹੀਂ ਬੈਠ ਸਕਦੇ ਤੁਸੀਂ, ਸਾਡੇ ਨਾਲ ਬੈਠੋ। ਸਾਨੂੰ ਪੁੱਛੋ, ਵੱਡੇ ਭਰਾਓ, ਸਾਨੂੰ ਪੁੱਛੋ ਆ ਕੇ ਕਿ ਤੁਸੀਂ ਭਾਈ ਛੋਟੇ ਹੋ, ਕੀ ਤਕਲੀਫ ਹੈ ਤੁਹਾਨੂੰ? 75 ਸਾਲ ਹੋ ਗਏ, 75 ਸਾਲ। ਇਹਨਾਂ 75 ਸਾਲਾਂ ਦੇ ਵਿੱਚ 75 ਕਮਿਟਮੈਂਟਸ ਜਿਹੜੀਆਂ ਨੇ ਉਹ ਭਾਰਤ ਸਰਕਾਰ ਨੇ ਕੀਤੀਆਂ ਸਿੱਖਾਂ ਦੇ ਨਾਲ, ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ। ਡਾਟਾ ਹੈ ਸਾਡੇ ਕੋਲੇ ਕਿ 75 ਕਿਸਮ ਦੀਆਂ ਜਿਹੜੀਆਂ ਨੇ ਕਮਿਟਮੈਂਟਾਂ, ਵਾਅਦੇ ਜਿਹੜੇ ਨੇ ਉਹ ਸਾਡੇ ਨਾਲ ਹੋਏ ਨੇ, ਲੇਕਿਨ ਇੱਕ ਵੀ ਪੂਰਾ ਨਹੀਂ ਕੀਤਾ। ਅਸੀਂ ਫੇਰ ਵੀ ਚੁੱਪ ਹਾਂ, ਸਾਨੂੰ ਫੇਰ ਵੀ ਵੱਖਵਾਦੀ, ਫੇਰ ਵੀ ਅੱਤਵਾਦੀ ਕਿਹਾ ਜਾ ਰਿਹਾ। ਕਿੰਨਾ ਚਿਰ ਇਹ ਚੱਲੂਗਾ? ਬਿਲਕੁਲ ਸਹੀ ਗੱਲ ਹੈ, ਅਸੀਂ ਬੋਲਾਂਗੇ। ਜੇ ਪੰਜਾਬ ਦੇ ਵਿੱਚ ਸਾਡੀ ਆਵਾਜ਼ ਦੱਬੋਗੇ, ਅਸੀਂ ਹਰਿਆਣੇ ਤੋਂ ਬੋਲਾਂਗੇ, ਹਰਿਆਣਵੀ ਬਣ ਕੇ ਬੋਲਾਂਗੇ। ਅਸੀਂ ਬੰਗਾਲ ਤੋਂ ਬੰਗਾਲੀ ਬਣ ਕੇ ਬੋਲਾਂਗੇ। ਅਸੀਂ ਮਹਾਰਾਸ਼ਟਰ ਤੋਂ ਮਰਾਠੇ ਬਣ ਕੇ ਬੋਲਾਂਗੇ। ਅਸੀਂ USA ਤੋਂ ਬੋਲਾਂਗੇ। ਅਸੀਂ ਇੰਗਲੈਂਡ ਤੋਂ ਬੋਲਾਂਗੇ। ਅਸੀਂ ਆਸਟ੍ਰੇਲੀਆ ਤੋਂ ਬੋਲਾਂਗੇ। ਅਸੀਂ ਬੋਲਦੇ ਰਹਾਂਗੇ। ਸਾਡੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਤੁਸੀਂ ਬਿਲਕੁਲ ਵੀ ਸਾਡੀ ਆਵਾਜ਼ ਨੂੰ ਨੱਪ ਨਹੀਂ ਸਕਦੇ। ਮੈਂ ਜਿੰਨੇ ਵੀ ਇੱਥੇ ਨੌਜਵਾਨ, ਖਾਸ ਤੌਰ ਦੇ ਉੱਤੇ, ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਬੜੀ ਰੁਚੀ ਔਰ ਸਮਰੱਥਾ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਂਟੀ ਸਿੱਖ ਫੋਬੀਆ ਜਾਂ ਪੰਜਾਬ ਫੋਬੀਆ ਇਹ ਦਿਖਾਇਆ ਜਾ ਰਿਹਾ ਹੈ, ਇਹਨੂੰ ਕਰੈਕ ਕਰਨ ਵਾਸਤੇ ਅਸੀਂ ਇੱਕ ਟਰੈਕਿੰਗ ਸਿੱਖ ਫੋਬੀਆ, ਪੰਜਾਬ ਫੋਬੀਆ ਜਿਹੜਾ ਹੈ, ਇੱਕ ਇਸ ਤਰ੍ਹਾਂ ਦਾ ਸੰਗਠਨ ਜਿਹੜਾ ਹੈ ਉਹ ਗਠਿਤ ਕਰੀਏ ਇਸ ਨਾਮ ਦਾ, ਇਹਨੂੰ ਟਰੈਕ ਕਰਨ ਵਾਸਤੇ ਔਰ ਇਹਨੂੰ ਕਰੈਕ ਕਰਨ ਵਾਸਤੇ।
ਕਿ ਜੋ ਵੀ ਸਾਡੇ ਖਿਲਾਫ ਝੂਠੀਆਂ ਖਬਰਾਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ, ਇਹਨੂੰ ਤੋੜਨ ਵਾਸਤੇ ਅਸੀਂ ਇੱਕ ਐਸਾ ਮਜ਼ਬੂਤ ਗਰੁੱਪ ਜਿਹੜਾ ਹੈ ਉਹ ਕਾਇਮ ਕਰਾਂਗੇ। ਜਿਹੜੇ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹੈ ਜਾਂ ਜਿਹੜੇ ਨਹੀਂ ਵੀ ਪਹੁੰਚ ਸਕੇ ਹੈ, ਕਈਆਂ ਦੀਆਂ ਮਜਬੂਰੀਆਂ, ਫੋਨ ਆਏ ਹੈ, ਨਹੀਂ ਪਹੁੰਚ ਸਕੇ ਹੈ, ਉਹਨਾਂ ਦੇ ਨੰਬਰ ਨੇ ਸਾਡੇ ਕੋਲੇ, ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ। ਔਰ ਮੈਨੂੰ ਉਮੀਦ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈ ਉਹ ਇਸ ਗਰੁੱਪ ਦੇ ਰਾਹੀਂ ਸਾਡਾ ਜਿਹੜਾ ਹੈ ਉਹ ਸਹਿਯੋਗ ਕਰੇਗਾ। ਅਸੀਂ ਬਿਲਕੁਲ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਖਾਸ ਤੌਰ ਤੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਅਸੀਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਤੋੜਾਂਗੇ। ਜਿਹੜੇ ਬਿਰਤਾਂਤ ਨੂੰ ਤੋੜਨ ਵਾਲੇ ਚੈਨਲ ਸੀ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਸੀਂ ਪਿੰਡ ਪਿੰਡ ਤੋਂ, ਘਰ ਘਰ ਤੋਂ ਅਸੀਂ ਜਿਹੜਾ ਇਸ ਬਿਰਤਾਂਤ ਨੂੰ ਤੋੜਨ ਵਾਸਤੇ ਯਤਨਸ਼ੀਲ ਹੋਵਾਂਗੇ ਔਰ ਇੱਕ ਦੂਸਰੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿਸਾਖੀ ਦਾ ਪਰਵ ਹੈ, ਬਹੁਤ ਵੱਡਾ ਪਰਵ ਹੈ, ਇੱਥੇ ਅਸੀਂ ਮਨਾਉਣਾ ਹੈ। ਤੇ ਵਿਸਾਖੀ ਤੋਂ ਬਾਅਦ ਅਸੀਂ ਜਿਹੜੇ ਨੌਜਵਾਨ ਪੱਤਰਕਾਰ ਜਾਂ ਜਿਹੜੇ ਸਿਆਣੇ ਪੱਤਰਕਾਰ ਹੈ, ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ, ਸਰਦਾਰ ਜਸਪਾਲ ਸਿੰਘ ਜੀ ਬੈਠੇ ਨੇ, ਬੜੇ ਐਕਸਪੀਰੀਅੰਸ ਹੈ, ਸਰਦਾਰ ਹਮੀਰ ਸਿੰਘ ਜੀ ਮਾਨਕ ਸਾਹਿਬ ਬੈਠੇ ਨੇ, ਬੜਾ ਇਹਨਾਂ ਦਾ ਐਕਸਪੀਰੀਅੰਸ ਹੈ। ਅਸੀਂ ਇਹਨਾਂ ਦੇ ਐਕਸਪੀਰੀਅੰਸ ਦਾ ਲਾਭ ਵੀ ਲਵਾਂਗੇ ਔਰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਅਸੀਂ ਇਹਦਾ ਵੀ ਜਿਹੜਾ ਹੈ ਉਹ ਲਾਭ ਲਵਾਂਗੇ। ਅਸੀਂ ਐਸਾ ਇੱਕ ਗਰੁੱਪ, ਐਸਾ ਇੱਕ ਹਾਊਸ ਜਿਹੜਾ ਉਹ ਕਾਇਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਕਿ ਸਾਡੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਦਾ ਕਾਰਜ ਕਰੇਗਾ। ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਅੱਗੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ 10 ਅਪ੍ਰੈਲ ਨੂੰ ਮੋਰਚੇ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਹੈ, ਜਿਸ ਵਿੱਚ ਸਮੂਹ ਸਿੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵਿਸਾਖੀ ਮੌਕੇ 13-14 ਅਪ੍ਰੈਲ ਨੂੰ ਇੱਥੇ ਧਾਰਮਿਕ ਸਮਾਗਮ ਕੀਤਾ ਜਾਵੇਗਾ ਤੇ ਇੱਕ ਦਿਨ ਪਹਿਲਾਂ ਨੌਜਵਾਨਾਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ। 10 ਅਪ੍ਰੈਲ ਦਾ 11 ਵਜੇ ਦਾ ਪ੍ਰੋਗਰਾਮ ਰੱਖਿਆ ਹੈ। ਜਿੰਨੀਆਂ ਵੀ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ, ਉਹਨਾਂ ਦੇ ਮੁਖੀਆਂ ਨੂੰ, ਕਿ ਤਾਂ ਕਿ ਆਪਾਂ ਜਿਹੜੀ ਪੰਥਕ ਵਿਚਾਰਾਂ ਵਾਸਤੇ, ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ 10 ਅਪ੍ਰੈਲ ਦਾ। ਹੋਰ ਵਿਸਾਖੀ ਬਾਰੇ ਵਿਸ਼ੇਸ਼ ਪ੍ਰੋਗਰਾਮ ਕਰ ਰਹੇ ਹਾਂ 14 ਤੇ 15 ਅਪ੍ਰੈਲ। 14 ਅਪ੍ਰੈਲ ਨੂੰ ਸਵੇਰੇ ਢਾਡੀ ਜਥੇ ਲੱਗਣਗੇ, ਵੱਧ ਤੋਂ ਵੱਧ ਢਾਡੀ ਜਥੇ ਦੀ ਸਾਡੇ ਕੋਲ 600 ਦੇ ਕਰੀਬ ਲਿਸਟ ਆ। 10-10 ਮਿੰਟ ਤੁਹਾਨੂੰ ਟਾਈਮ ਮਿਲੇਗਾ, ਬਹੁਤ ਵਿਸ਼ੇਸ਼ ਢਾਡੀ ਪ੍ਰੋਗਰਾਮ ਹੋਏਗਾ। 14 ਤਰੀਕ ਸ਼ਾਮ ਨੂੰ ਰੈਣ ਸਭਾਈ ਕੀਰਤਨ ਹੈ, ਸਾਰੀ ਰਾਤ ਕੀਰਤਨ ਹੋਵੇਗਾ। ਇਸੇ ਤਰ੍ਹਾਂ 15 ਤਰੀਕ ਨੂੰ ਜਿਹੜੇ ਬੱਚਿਆਂ ਦਾ, ਜਿਹੜੇ ਨੌਜਵਾਨ ਬੱਚੇ ਨੇ, ਦਸਤਾਰ ਮੁਕਾਬਲੇ ਹੋਣਗੇ, ਗੁਰਬਾਣੀ ਮੁਕਾਬਲੇ ਹੋਣਗੇ, ਇਤਿਹਾਸ ਮੁਕਾਬਲੇ ਹੋਣਗੇ। ਤੇ ਸ਼ਾਮ ਨੂੰ ਬਹੁਤ ਵਧੀਆ ਘੋੜ ਸਵਾਰੀ, ਜਿੱਦਾਂ ਅੱਗੇ ਨਿਹੰਗ ਸਿੰਘ ਮਹੱਲਾ ਕੱਢਦੇ ਨੇ, ਮਹੱਲਾ ਕੱਢਿਆ ਜਾਵੇਗਾ। ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਹੋਏਗਾ ਇਸ ਲੋਕਲ ਸੰਗਤਾਂ ਵਾਸਤੇ। ਕਬੱਡੀ ਦਾ ਇੱਕ ਸ਼ੋਅ ਮੈਚ ਕਰਾ ਰਹੇ ਨੇ 15 ਤਰੀਕ ਸ਼ਾਮ ਨੂੰ। ਪਹਿਲਾਂ ਜਦੋਂ ਮਹੱਲਾ ਨਿਕਲੇਗਾ ਉਸ ਤੋਂ ਬਾਅਦ ਉਹ ਸ਼ੋਅ ਮੈਚ ਹੋਵੇਗਾ, ਜਿਹੜਾ ਵੇਖਣ ਵਾਲਾ ਹੋਵੇਗਾ। ਬਹੁਤ ਅੱਛੇ ਪਲੇਅਰ ਉਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਇਸ ਵਾਸਤੇ ਤੁਹਾਨੂੰ ਵਿਸ਼ੇਸ਼ ਤੌਰ 'ਤੇ ਸੱਦਿਆ। ਇੱਕ ਤਾਂ 10 ਤਰੀਕ ਦੇ ਪ੍ਰੋਗਰਾਮ ਵਾਸਤੇ ਕਿ ਜਿਹੜੀ ਕੌਮ ਦੇ ਪਸਾਰ ਤੇ ਪ੍ਰਚਾਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇਹ ਕੌਮੀ ਇਨਸਾਫ ਮੋਰਚਾ ਤਰੱਕੀ ਕਰੇ। ਇਹਦੇ ਨਾਲ ਹੀ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਕਿ ਵਿਸਾਖੀ ਵਾਲੇ ਦਿਨ ਇੱਥੇ ਹੀ ਅੰਮ੍ਰਿਤ ਸੰਚਾਰ ਹੋਵੇਗਾ। ਵੈਸੇ ਤਾਂ ਸਾਰੇ ਗੁਰਦੁਆਰਿਆਂ 'ਚ ਹੁੰਦੇ ਨੇ, ਗੁਰੂ ਘਰਾਂ 'ਚ ਹੋਣੇ ਨੇ, ਪਰ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਤਾਂ ਕਿ ਲੋਕਾਂ ਨੂੰ ਉਤਸ਼ਾਹ ਪੈਦਾ ਹੋਵੇ ਕਿ ਇੱਥੇ ਹੀ ਅੰਮ੍ਰਿਤ ਸੰਚਾਰ ਹੋਵੇਗਾ। ਇਹ ਪ੍ਰੋਗਰਾਮ ਹੈ 10 ਤਰੀਕ ਦਾ ਤੇ 14 ਤਰੀਕ ਦਾ ਤੇ 15 ਤਰੀਕ। ਵਿਸਾਖੀ ਮੌਕੇ ਆਸਟ੍ਰੇਲੀਆ ਵਿੱਚ ਸਿੱਖਾਂ ਦੇ ਨਿਸ਼ਾਨ ਸਾਹਿਬ ਝੁਲਾ ਕੇ ਸਿੱਖਾਂ ਨੂੰ ਵਿਸਾਖੀ ਦੇ ਵੱਡੇ ਸਨਮਾਨ ਨਾਲ ਨਵਾਜ਼ਿਆ ਗਿਆ ਹੈ। ਗੁਰਦੁਆਰਾ ਸਾਹਿਬ ਕੈਨਬਰਾ ਤੇ ACT ਸਰਕਾਰ ਵੱਲੋਂ ਸਿੱਖਾਂ ਨਾਲ ਵਿਸਾਖੀ ਮਨਾਉਣ ਲਈ ਇੱਕ ਨਹੀਂ ਬਲਕਿ 82 ਨਿਸ਼ਾਨ ਸਾਹਿਬ ਝੁਲਾ ਕੇ ਸਿੱਖਾਂ ਨੂੰ ਮਾਣ ਬਖਸ਼ਿਆ ਹੈ। ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਤੇ ਸਿੱਖਾਂ ਨੂੰ ਉਹਨਾਂ ਦੀ ਵੱਖਰੀ ਪਹਿਚਾਣ ਦੇ ਨਾਲ ਸਨਮਾਨਿਤ ਕਰਦਿਆਂ ਪੂਰੇ CBD ਵਿੱਚ ਖਾਲਸੇ ਦੇ ਨਿਸ਼ਾਨ ਸਾਹਿਬ ਝੁਲਦੇ ਦਿਖਾਈ ਦੇ ਰਹੇ ਹਨ। ਪੂਰੀ ਝੰਡਿਆਂ ਦੀ ਇੱਕ ਪੂਰੀ ਰੋਹ ਹੈ, 82 ਝੰਡੇ। ਹੁਣ ਇੱਕ ਪਾਸੇ ਤਾਂ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਬਾਹਰ ਕੈਨਬਰਾ 'ਚ ਉਹਨਾਂ ਦੀ ਹੈ ਪੱਕਾ ਮੋਰਚਾ ਕਿ ਭਾਈ ਉਹ ਛੱਡੋ ਬੰਦੇ ਜਿਹੜੇ ਫੜ ਰਹੇ ਹੋ ਝੂਠੇ ਨਜਾਇਜ਼, ਤੁਸੀਂ ਜੋ ਕਰ ਰਹੇ ਹੋ ਪੰਜਾਬ 'ਚ ਦਮਨ ਚੱਕਰ। ਤੇ ਮੈਂ ਸਗੋਂ ਸਿੰਘ ਉਹਨਾਂ ਨੂੰ ਮੈਂ ਪੁੱਛ ਰਿਹਾ ਸੀ, ਮੈਂ ਕਿਹਾ 82 ਦੀ ਕੋਈ ਖਾਸ ਅਹਿਮੀਅਤ ਹੈ
ਇਸ ਨੰਬਰ ਦੀ ਉਹ ਕਹਿਣ ਲੱਗੇ ਨਹੀਂ ਉਹ ਪੋਲ ਹੀ 82 ਨੇ ਤੇ ਉਹ ਜਿਵੇਂ ਉਹਨਾਂ ਨੇ ਤੁਸੀਂ ਦੇਖਦੇ ਹੋ ਮੈਨੂੰ ਵੀ ਫਖਰ ਜਿਹਾ ਮਹਿਸੂਸ ਹੋਇਆ ਕਿ ਭਾਈ ਉਹ ਸ਼ਾਨੋ ਸ਼ੌਕਤ ਦੇ ਨਾਲ ਜਿਹੜੇ ਨੇ ਝੰਡੇ ਔਰ ਇਹ ਸਾਰਾ ਮਹੀਨਾ ਅਪ੍ਰੈਲ ਦਾ ਔਰ ਇਸ ਦੇ ਲਈ ਜਿਹੜਾ ਐਫਰਟ ਹੈ ਕੈਨਬਰਾ ਸਿੱਖ ਐਸੋਸੀਏਸ਼ਨ ਨੇ ਪਿਛਲੇ ਲਗਭਗ 1.5 ਸਾਲ ਤੋਂ ਇਸ ਦੇ ਉੱਤੇ ਐਫਰਟ ਕੀਤਾ ਔਰ ਕਿਉਂਕਿ ਸਿੱਖਾਂ ਦੀ ਗੁੱਡਵਿਲ ਹੈ ਆਸਟ੍ਰੇਲੀਆ 'ਚ ਉਹ ਫਲੱਡਸ ਹੋਣ ਉਹ ਜਿਹੜੀਆਂ ਵਾਈਲਡ ਫਾਇਰਸ ਹੋਣ ਔਰ ਕੋਵਿਡ ਦੇ ਚਲਦਿਆਂ ਜੋ ਸਿੱਖਾਂ ਦੀ ਖਿਦਮਾਤ ਨੇ ਉਹ ਤਾਂ ਦੇਖ ਕੇ ਉਹਨਾਂ ਨੂੰ ਚਾਅ ਚੜ ਜਾਂਦਾ ਹੈ। ਹੁਣ ਈਵਨ ਜਿਹੜੇ ਉਹਨਾਂ ਦੀਆਂ ਸੂਬਿਆਂ ਦੇ ਫੂਡ ਬੈਂਕ ਨੇ ਉਹ ਸਿੱਖ ਆਰਗੇਨਾਈਜੇਸ਼ਨਸ ਦੇ ਨਾਲ ਤਾਲਮੇਲ ਕਰ ਰਹੇ ਨੇ ਕਿ ਭਾਈ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਾਂ ਦੂਸਰਾ ਕਰਦੇ ਹੋ ਔਰ ਤੁਸੀਂ ਜੋ ਮਦਦ ਕੀਤੀ ਹੈ ਵੀ ਇਸ ਲੈਵਲ ਤੇ ਜਿੰਨੀ ਰੈਕਗਨੀਸ਼ਨ ਸਿੱਖ ਕਮਿਊਨਿਟੀ ਦੀ ਦੁਨੀਆ 'ਚ ਹੈ ਇਸ ਵੇਲੇ ਬਾਕੀ ਠੀਕ ਹੈ ਵੱਡੇ ਵੱਡੇ ਕ੍ਰਿਸਚੀਅਨ ਚੈਰਿਟੀਜ਼ ਦਾ ਵੱਡਾ ਉਹਨਾਂ ਦੇ ਕੋਲ ਤਾਂ ਪੈਸੇ ਵੀ ਬਿਲੀਅਨਸ ਆਫ ਡਾਲਰਸ ਨੇ ਜਾਂ ਐਮਨੈਸਟੀ ਜਿਹੜਾ ਇੰਟਰਨੈਸ਼ਨਲ ਰੈੱਡ ਕਰਾਸ ਜਾਂ ਦੂਜੇ ਪਰ ਇੱਕ ਨੇਸ਼ਨਲੈਸ ਕੌਮ ਜਿਸ ਨੂੰ ਮਿਲਾਈਨ ਕਰਨ ਲਈ ਜਿੱਥੇ ਉਹਨਾਂ ਦਾ ਹੋਮਲੈਂਡ ਹੈ ਉਹਨਾਂ ਦੀ ਹਕੂਮਤ ਦਾ ਜ਼ੋਰ ਲੱਗਾ ਹੋਏ ਇਹ ਛੋਟੀ ਪ੍ਰਾਪਤੀ ਨਹੀਂ ਹੈ ਔਰ ਇਸ ਦੇ ਉੱਤੇ ਮੈਂ ਸਮਝਦਾ ਵੀ ਦਰਸ਼ਕ ਬਾਰ-ਬਾਰ ਆਨੰਦ ਮਾਣ ਰਹੇ ਹੋਣਗੇ। ਪੰਜਾਬ ਪੁਲਿਸ ਦੀਆਂ 14 ਅਪ੍ਰੈਲ ਤੱਕ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਛੁੱਟੀ ਲੈ ਲਈ ਹੈ ਜਾਂ ਛੁੱਟੀ ਤੇ ਹਨ ਉਹਨਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਹੁਕਮ ਡੀਜੀਪੀ ਗੌਰਵ ਯਾਦਵ ਨੇ ਦਿੱਤਾ ਹੈ। ਪੰਜਾਬ ਪੁਲਿਸ ਦੇ ਇਸ ਫੈਸਲੇ ਨੂੰ ਅੰਮ੍ਰਿਤਪਾਲ ਸਿੰਘ ਵੱਲੋਂ ਤਲਵੰਡੀ ਸਾਬੋ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਨਾਲ ਜੋੜਿਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਦੀ ਇਸ ਤਿਆਰੀ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਵਿੱਚ ਕੋਈ ਵੱਡੀ ਕਾਰਵਾਈ ਹੋਣ ਵਾਲੀ ਹੈ। ਅੰਮ੍ਰਿਤਪਾਲ ਸਿੰਘ ਨੇ ਸਿੱਖਾਂ ਨੂੰ 14 ਅਪ੍ਰੈਲ ਨੂੰ ਹੀ ਤਲਵੰਡੀ ਸਾਬੋ ਪਹੁੰਚਣ ਲਈ ਕਿਹਾ ਹੈ। ਹਾਲਾਂਕਿ ਇਸ ਨੂੰ ਸਿੱਖਾਂ ਦੇ ਸਰਵਉੱਚ ਅਧਿਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਹੀਂ ਮਿਲੀ ਹੈ। ਅੰਮ੍ਰਿਤਪਾਲ ਸਿੰਘ ਵੱਲੋਂ ਸਰਬੱਤ ਖਾਲਸਾ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਹਾਈ ਅਲਰਟ ਤੇ ਹੈ। ਤਲਵੰਡੀ ਸਾਬੋ ਵਿੱਚ ਹਰ ਹਰਕਤ ਤੇ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲ ਇੱਥੇ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਵੀ ਇੱਥੇ ਡੇਰਾ ਲਾਇਆ ਹੋਇਆ ਹੈ। ਆਮ ਆਦਮੀ ਪਾਰਟੀ ਦਾ 1 ਸਾਲ ਪੂਰਾ ਹੋਣ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਪੰਜਾਬ 'ਚ GST ਉਗਰਾਹੀ ਵਿੱਚ 16.6% ਵਾਧਾ ਹੋਇਆ ਹੈ, ਜੋ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਆਬਕਾਰੀ ਨੀਤੀ ਸਰਕਾਰ ਬਣਨ ਤੋਂ 3 ਮਹੀਨੇ ਬਾਅਦ ਆਈ ਹੈ। ਇਸ ਦੇ ਬਾਵਜੂਦ ਸਰਕਾਰ ਨੇ ਪਿਛਲੇ ਵਿੱਤੀ ਸਾਲ ਵਿੱਚ 8,841 ਕਰੋੜ ਰੁਪਏ ਇਕੱਠੇ ਕੀਤੇ, ਜੋ ਉਸ ਤੋਂ ਪਿਛਲੇ ਵਿੱਤੀ ਸਾਲ ਨਾਲੋਂ 2,587 ਕਰੋੜ ਰੁਪਏ ਵੱਧ ਹੈ। ਸਰਕਾਰ ਦਾ ਟੀਚਾ ਇਸ ਨੂੰ 10,000 ਕਰੋੜ ਰੁਪਏ ਤੱਕ ਲੈ ਕੇ ਜਾਣ ਦਾ ਹੈ। ਸਰਕਾਰ ਨੇ ਬੇਮੌਸਮੀ ਬਰਸਾਤ ਕਾਰਨ ਕਣਕ ਦੀ ਫਸਲ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਸੂਬੇ ਵਿੱਚ 60% ਦੀ ਜ਼ਮੀਨ ਦੀ ਗਿਰਦਾਵਰੀ ਪੂਰੀ ਕਰ ਲਈ ਹੈ। ਪਿਛਲੀਆਂ ਸਰਕਾਰਾਂ ਦੇ ਉਲਟ ਜਦੋਂ ਸਾਲਾਂ ਤੱਕ ਗਿਰਦਾਵਰੀ ਦੀ ਰਿਪੋਰਟ ਵੀ ਨਹੀਂ ਆਈ, ਪਰ ਇਸ ਵਾਰ ਵਿਸਾਖੀ ਤੇ ਮੁਆਵਜ਼ੇ ਦੇ ਚੈੱਕ ਸੌਂਪੇ ਜਾਣਗੇ। ਉਨ੍ਹਾਂ ਕਿਹਾ ਕਿ ਬਿਜਲੀ ਖੇਤਰ ਵਿੱਚ ਵੀ ਸਰਕਾਰ ਪਹਿਲਾਂ ਹੀ PSPCL ਨੂੰ 20,200 ਕਰੋੜ ਰੁਪਏ ਦੀ ਸਾਰੀ ਰਕਮ ਦੇ ਚੁੱਕੀ ਹੈ। ਝੋਨਾ ਲਾਉਣ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਵਾਂਗੇ ਅਤੇ ਉਦਯੋਗਾਂ ਤੇ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਮੈਂ ਜਾਣਕਾਰੀ ਦੇਣੀ ਚਾਹੁੰਦਾ, ਆਮ ਆਦਮੀ ਪਾਰਟੀ ਦੀ 1 ਸਾਲ ਦੀ ਸਰਕਾਰ ਦੇ ਵਿੱਚ ਜੋ ਵਿੱਤੀ ਵਾਧੇ ਹੋਏ, ਜੋ ਪੰਜਾਬ ਸਰਕਾਰ ਨੇ ਕਰਜ਼ੇ ਲਾਹੇ, ਜੋ ਸਬਸਿਡੀਆਂ ਦੇ ਪੈਸੇ ਦਿੱਤੇ, ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਮੈਂ ਉਹਨਾਂ ਨੂੰ ਤੁਹਾਡੇ ਸਾਹਮਣੇ ਇੱਕ ਸੰਖੇਪ ਜਿਹੇ ਰੂਪ 'ਚ ਰੱਖਣਾ ਚਾਹੁੰਦਾ, ਕਿਉਂਕਿ ਆਮ ਤੌਰ ਤੇ ਸਵਾਲ ਹੁੰਦਾ ਕਿ ਜੀ ਪਤਾ ਨਹੀਂ ਪੰਜਾਬ ਦੇ ਵਿੱਤੀ ਹਾਲਾਤ ਤਾਂ ਬਹੁਤ ਖਰਾਬ ਨੇ, ਇਹ ਕਿੱਥੋਂ ਲਿਆਉਣਗੇ ਪੈਸਾ ਜਾਂ ਤਿਮਕਾ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਤੁਹਾਨੂੰ ਇੱਕ ਗੱਲ ਦਾ ਅਹਿਸਾਸ ਹੋਊਗਾ ਕਿ ਵਿਰੋਧੀ ਪਾਰਟੀਆਂ ਨੇ ਤਾਂ ਸਹੀ ਕਹਿੰਦੇ ਸੀ ਵੀ ਕਿੱਥੋਂ ਲਿਆਉਣਗੇ, ਕਿਉਂਕਿ ਜੇ ਉਹਨਾਂ ਮੁਤਾਬਕ ਚੱਲਦੇ ਤਾਂ ਫਿਰ ਪੈਸਾ ਉਹ ਆ ਨਹੀਂ ਸਕਦਾ, ਕਿਉਂਕਿ ਉਹ ਤਾਂ ਫਿਰ ਕਿਧਰੇ ਹੋਰ ਲੈ ਕੇ ਜਾਂਦੇ ਆ ਨਾ। ਤਾਂ ਅਸੀਂ ਉਸ ਪੈਸੇ ਨੂੰ ਸਿੱਧਾ ਖਜ਼ਾਨੇ 'ਚ ਲੈ ਕੇ ਆਂਦਾ। ਮੈਂ ਸ਼ੁਰੂ ਕਰ ਲੈਣਾ, ਪੂਰਾ ਡਾਟਾ ਮੈਂ ਲੈ ਕੇ ਆਇਆ। ਮੇਰੇ ਨਾਲ ਬਲਦੇਵ ਸਿੰਘ ਸਰਾਂ ਜਿਹੜੇ CMD ਨੇ PSPCL ਦੇ, ਵੇਨੂ ਪ੍ਰਸ਼ਾਦ ਜੀ ਜਿਹੜੇ ਫਾਈਨਾਂਸ ਸੈਕਟਰੀ ਵੀ ਨੇ, ਫਾਈਨਾਂਸ ਸੈਕਟਰੀ ਸਾਹਿਬ ਵੀ ਬੈਠੇ ਨੇ ਤੇ ਪ੍ਰਿੰਸੀਪਲ ਸੈਕਟਰੀ ਸਾਹਿਬ ਬੈਠੇ ਨੇ। ਸਭ ਤੋਂ ਪਹਿਲਾਂ ਤਾਂ ਅੱਜ ਕੁਝ ਮੀਡੀਆ ਛਪਿਆ ਵੀ ਹੈ, ਸਾਡਾ ਐਕਸਾਈਜ਼ ਦੇ ਵਿੱਚ ਜੋ ਸਾਡੀ ਪਾਲਿਸੀ ਬਣਾਈ ਸੀ ਅਸੀਂ ਉਹ ਥੋੜੀ ਜਿਹੀ ਲੇਟ ਬਣਾਈ ਸੀ, ਕਿਉਂਕਿ ਸਰਕਾਰ 16 ਮਾਰਚ ਨੂੰ ਬਣੀ ਤਾਂ ਇਮੀਡੀਏਟਲੀ ਪਾਲਿਸੀ ਨਹੀਂ ਬਣਾ ਸਕਦੇ ਸੀ, ਉਹਨੂੰ ਅਸੀਂ 3 ਮਹੀਨੇ ਲਈ ਅੱਗੇ ਕਰ ਲਿਆ ਸੀ। ਸੋ ਸਾਡਾ ਜਿਹੜਾ
ओवरऑल रेवेन्यू है वो 8841 करोड़ रुपए है। 8841 करोड़ ऑल टाइम हाई है। ते यह जिहड़ा पिछली बार नालों 2587 करोड़ रुपया ज़्यादा है जी, 2587 करोड़, यानी कि 41.41% वाधा होया। 2011-12 2755, 12-13 3324, 13-14 3759 ਤੇ ਸਾਡਾ टारगेट 23-24 ਦਾ 9754, यानी कि लगभग 10,000 करोड़ ਦਾ ਸਾਡਾ टारगेट। इस तो पहला भी ये टारगेट अचीव किया जा सकता सी, पर जिस तरह पहला कहा जो इन्होंने माफी बना लिया तो माफी दे विचों अपने ही लै गए सारा कुछ, तो फिर वो पैसा जिहड़ा वो इन्हों के घर च गया जां इन्हों के चहेत्यां के घर च गया। सो साडा 2587 करोड़ रुपए का पिछली बार नालों वाधा रिकॉर्ड है एक्साइज का। हुण जिहड़ी सब तो वड्डी साडी अचीवमेंट कह लो, जिहड़ी जे मैं कहां कि GST कलैक्शन, GST कलैक्शन दे विच पहला पंजाब लगभग लास्ट जां सैकेंड लास्ट हुंदा सीगा देश दे विचों। इस बार 2018-2019 फाइनैंशियल ईयर दे विच 13,273 करोड़ सी, 19-20 12,752 करोड़ सी, 20-21 11,820 सी, 21-22 15,542 सी, ते साडी सरकार आई 22-23 18,126 करोड़ रुपया। 18,126 करोड़ रुपया साडी GST की कलैक्शन है, जिहदे विच कि 16.6% वाधा होया GST कलैक्शन। मैं फिर दस देना कि 16.6% 16.6% इनक्रीज़ होया GST कलैक्शन दे विच। असी टॉप के सूबे दे विच आ गए कलैक्शन वजों। पहला असी सिर्फ डाउन पिछले 5 हुंदे सी, असी हुण टॉप वाले दे विच हां। होर भी इहनूं असी GST की कलैक्शन नूं वधावांगे। ਅੱਜ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦੌਰਾਨ ਕਲਾਸਾਂ, ਅਧਿਆਪਨ ਅਤੇ ਵਿਭਾਗੀ ਕੰਮਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਤੇ ਗੇਟ ਰੈਲੀਆਂ ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਰੋਸ ਮੁਜ਼ਾਹਰੇ ਦੌਰਾਨ ਇਹ ਮੰਗਾਂ ਮੁੱਖ ਤੌਰ ਤੇ ਰੱਖੀਆਂ ਗਈਆਂ ਕਿ ਪੰਜਾਬੀ ਯੂਨੀਵਰਸਿਟੀ ਸਮੇਤ ਸਾਰੀ ਉੱਚ ਸਿੱਖਿਆ ਦਾ ਪ੍ਰਬੰਧ ਸਰਕਾਰ ਆਪ ਚੁੱਕੇ ਤੇ ਇਸ ਦੇ ਸਬੰਧ ਵਿੱਚ ਠੋਸ ਨੀਤੀ ਅਪਣਾਵੇ। ਇਸ ਤੋਂ ਇਲਾਵਾ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਜਾਵੇ। ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਸਿਰਫ ਇੱਕ ਯੂਨੀਵਰਸਿਟੀ ਦਾ ਨਹੀਂ ਹੈ। ਉੱਚ ਸਿੱਖਿਆ ਲਈ ਨੀਤੀ ਬਣਾਉਣ ਲਈ ਲੜੇ ਜਾ ਰਹੇ ਸੰਘਰਸ਼ ਲਈ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਵਧਾਈ ਦਾ ਪਾਤਰ ਹੈ, ਜਿਸ ਵਿੱਚ ਵਿਦਿਆਰਥੀ, ਮੁਲਾਜ਼ਮ ਅਤੇ ਅਧਿਆਪਕ ਇਕੱਠੇ ਹੋ ਕੇ ਦਿਨ ਰਾਤ ਦਾ ਪੱਕਾ ਮੋਰਚਾ ਚਲਾ ਰਹੇ ਹਨ। ਜਦੋਂ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਸੀ ਤਾਂ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਲੜਿਆ ਸੀ। ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸੰਘਰਸ਼ ਵਿੱਚ ਸਾਥ ਦਿੱਤਾ ਜਾਵੇ। ਇਸ ਮੌਕੇ ਹੋਰ ਵਿਦਿਆਰਥੀ ਸੰਗਠਨਾਂ ਦੇ ਆਗੂਆਂ ਨੇ ਵੀ ਵਿਚਾਰ ਰੱਖੇ ਤੇ ਕਿਹਾ ਕਿ ਸਰਕਾਰ ਸਿੱਖਿਆ ਦੇਣ ਦੇ ਆਪਣੇ ਵਾਅਦੇ ਤੋਂ ਮੁੱਕਰ ਚੁੱਕੀ ਹੈ। ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਉਣ ਵਾਲੀ ਸਰਕਾਰ ਦਾ ਕਿਰਦਾਰ ਅੱਜ ਸਾਰੇ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਿਆ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਜੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਸਿੱਖਿਆ ਨੀਤੀ ਬਣਾਉਣ ਤੋਂ ਮੁਨਕਰ ਰਹਿੰਦੀ ਹੈ ਅਤੇ ਮੋਰਚੇ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਹਰ ਸੰਘਰਸ਼ ਵਿੱਚ ਸਾਥ ਦਿੰਦੇ ਰਹਿਣਗੇ। ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਤੇ ਆਪ ਦਾ ਜੰਮ ਕੇ ਮਜ਼ਾਕ ਉਡਾਇਆ ਹੈ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਹੈ ਕਿ ਆਪ ਨੂੰ ਕੋਈ ਵਲੰਟੀਅਰ ਨਹੀਂ ਮਿਲਿਆ ਹੈ। ਵਲੰਟੀਅਰਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਨੂੰ ਜ਼ਿਮਨੀ ਚੋਣ ਲਈ ਇੱਕ ਵੀ ਯੋਗ ਵਲੰਟੀਅਰ ਨਹੀਂ ਲੱਭ ਸਕਿਆ। 92 ਅਨਮੋਲ ਰਤਨ ਬੋਰਡ ਦੇ ਚੇਅਰਮੈਨ, ਹਜ਼ਾਰਾਂ ਵਲੰਟੀਅਰ ਅਤੇ ਇੱਕ ਵੀ ਪਾਰਟੀ ਟਿਕਟ ਲਈ ਯੋਗ ਨਹੀਂ। ਮਜ਼ਾਕੀਆ ਰੂਪ ਵਿੱਚ ਕਸੇ ਗਏ ਇਸ ਤੰਜ ਵਿੱਚ ਕਾਂਗਰਸ ਨੇ ਸੁਸ਼ੀਲ ਰਿੰਕੂ ਨੂੰ ਕੱਲ ਆਪ ਵਿੱਚ ਸ਼ਾਮਲ ਕੀਤੇ ਜਾਣ ਤੇ ਅੱਜ ਉਸ ਨੂੰ ਉਮੀਦਵਾਰ ਐਲਾਨੇ ਜਾਣ ਨੂੰ ਐਰਰ 404 ਦੱਸਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਪਾਰਟੀ ਚੋਂ ਕੱਢ ਦਿੱਤਾ ਸੀ, ਜਿਸ ਮਗਰੋਂ ਉਹ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਤੇ ਅੱਜ ਪਾਰਟੀ ਵੱਲੋਂ ਉਹਨਾਂ ਨੂੰ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਬਾਰੇ ਵੀ ਉਹਨਾਂ ਕਿਹਾ ਕਿ ਇਹ ਬਠਿੰਡਾ ਜੇਲ੍ਹ ਦੀ ਹੀ ਹੈ।
ਹੁਣ ਉਸ ਨੂੰ ਹੀਰੋ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼ੁਰੂ ਤੋਂ ਹੀ ਜਦੋਂ ਦਾ ਉਹ ਇਸ ਗਾਇਕੀ ਦੇ ਫੀਲਡ ਦੇ ਵਿੱਚ ਆਇਆ, ਇਹ ਰਿਕਾਰਡ ਤਾਂ ਉਹਨੇ ਮੇਨਟੇਨ ਹੀ ਕੀਤਾ ਹਮੇਸ਼ਾ, ਪਰੰਤੂ ਉਹਦੇ ਜਾਣ ਤੋਂ ਬਾਅਦ ਜਿਹੜਾ ਹੁੰਗਾਰਾ ਹੋਰ ਵੀ ਬਹੁਤ ਜ਼ਿਆਦਾ ਮਿਲਿਆ। ਇਸ ਚੀਜ਼ ਤੋਂ ਇਹ ਗੱਲ ਕਲੀਅਰ ਹੁੰਦੀ ਹੈ ਵੀ ਲੋਕਾਂ ਦੇ ਮਨ ਦੇ ਵਿੱਚ ਸਿੱਧੂ ਹਾਲੇ ਤੱਕ ਵੀ ਨਿਕਲਿਆ ਨਹੀਂ ਹੈ, ਸਗੋਂ ਉਹਦੇ ਕਤਲ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ ਜਿਹੜਾ ਨਾ, ਉਹ ਸਪਸ਼ਟ ਰੂਪ ਦੇ ਵਿੱਚ ਰੱਖ ਰਹੇ ਆ। ਦੇਖੋ ਤੁਸੀਂ ਉਹਦੇ ਪਿੱਛੇ ਕਮੈਂਟਾਂ ਦੇ ਵਿੱਚ ਵੀ ਲੋਕ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖ ਰਹੇ ਨੇ, ਕਿੰਨਾ ਲੋਕ ਮਤਲਬ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਇਸ ਗੱਲ ਦੇ ਤੋਂ ਵੀ ਅਸੀਂ ਭੁੱਲੇ ਨਹੀਂ ਹਲੇ ਸਿੱਧੂ ਨੂੰ, ਤੇ ਤੁਸੀਂ ਜਸਟਿਸ ਦੀ ਗੱਲ ਸਹੀ ਰਾਹ ਤੇ ਆ ਕੇ ਕਰੋ। ਆਪਣੇ ਕੋਲ ਕਾਫੀ ਮੈਟਰ ਪਿਆ ਉਹਦਾ ਹਲੇ, ਇਹ ਤਾਂ ਉਹਦਾ ਬਰਨਾ ਬॉय ਦੇ ਨਾਲ ਸੀਗਾ ਪ੍ਰੋਜੈਕਟ, ਪਰ ਆਪਣੇ ਕੋਲ ਵੈਸੇ ਵੀ ਉਹਦੇ ਰਿਕਾਰਡਿੰਗਾਂ ਕਾਫੀ ਪਈਆਂ ਨੇ, ਤੇ ਆਪਾਂ ਥੋੜੇ ਗੈਪ ਦੇ ਨਾਲ ਛੱਡਦੇ ਰਵਾਂਗੇ। ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਹਾਈਕਮਾਨ ਦੇ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਜਿੱਥੇ ਵੀਰਵਾਰ ਨੂੰ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਅੱਜ ਉਹਨਾਂ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਉਹਨਾਂ ਟਵਿੱਟਰ ਤੇ ਲਿਖੇ ਕਿ 9 ਵਾਰ ਵਿਧਾਇਕ, 3 ਵਾਰ ਮੈਂਬਰ ਪਾਰਲੀਮੈਂਟ, ਪਛੜੇ ਲੋਕਾਂ ਦੇ ਕਾਰਨਾਂ ਲਈ ਚੈਂਪੀਅਨ, ਸੱਚ ਦੀ ਆਵਾਜ਼, ਭਰੋਸੇ ਦਾ ਨਾਮ ਮਲਿਕਾਰਜੁਨ ਖੜਗੇ ਹੈ। ਮਾਣਯੋਗ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਆਸ਼ੀਰਵਾਦ ਲਿਆ। ਉਹ ਪਾਰਟੀ ਲਈ ਸਕਾਰਾਤਮਕ ਹੁਲਾਰੇ ਅਤੇ ਚੰਗੀ ਕਿਸਮਤ ਲਿਆਉਂਦੇ ਹਨ। ਦੱਸ ਦਈਏ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਹਨਾਂ ਦੇ ਸਮਰਥਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਲਦੀ ਹੀ ਵੱਡਾ ਅਹੁਦਾ ਮਿਲ ਸਕਦਾ ਹੈ। ਮੌਸਮ ਕਾਰਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਇਸ ਕੜੀ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਦਫ਼ਤਰਾਂ ਦਾ ਘਿਰਾਓ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲਾ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਦੱਸਿਆ ਕਿ ਇਸ ਵਕਤ ਬੇਮੌਸਮੀ ਬਰਸਾਤ, ਹਨੇਰੀ ਝੱਖੜ ਤੇ ਗੜੇਮਾਰੀ ਨਾਲ ਚੰਬੇ ਨੁਕਸਾਨ ਕਾਰਨ ਪਰੇਸ਼ਾਨ, ਹੈਰਾਨ ਅਤੇ ਕੁਦਰਤ ਸਾਹਮਣੇ ਮਜਬੂਰ ਹੋਏ ਬੈਠੇ ਹਾਂ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਏਕਤਾਬੰਦ ਕਰਦੇ ਹੋਏ ਇਸ ਮਾਯੂਸੀ ਅਤੇ ਪਰੇਸ਼ਾਨੀ ਵਿੱਚੋਂ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ, ਪਰ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਟਾਲ ਮਟੋਲ ਅਤੇ ਲਾਰੇਬਾਜ਼ੀ ਕਰ ਰਹੀ ਹੈ। ਇਹਨਾਂ ਸਰਕਾਰਾਂ ਵਿਰੁੱਧ ਸੰਘਰਸ਼ ਕਰਕੇ ਆਪਣੇ ਹੱਕ ਲੈਣ ਲਈ ਮਜਬੂਰ ਕਰਨਾ ਹੀ ਇੱਕੋ ਇੱਕ ਹੱਲ ਹੈ। ਚੰਡੀਗੜ੍ਹ ਵਿੱਚ ਆਨੰਦ ਮੈਰਿਜ ਐਕਟ 2018 ਲਾਗੂ ਕਰ ਦਿੱਤਾ ਗਿਆ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਇਸ ਲਈ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਧੰਨਵਾਦ ਕੀਤਾ। ਦਰਅਸਲ ਸਰਕਾਰ ਵੱਲੋਂ ਸਾਰੀਆਂ ਹੀ ਯੂਟੀਜ਼ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਹੈ, ਪਰ ਕਈ ਸਿੱਖ ਆਗੂਆਂ ਵੱਲੋਂ ਇਸ ਤੇ ਬਿਆਨ ਦਿੱਤਾ ਗਿਆ ਹੈ ਕਿ ਚੰਡੀਗੜ੍ਹ ਵਿੱਚ ਸਿੱਖਾਂ ਦੇ ਹੋਰ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਤੇ ਫੈਸਲੇ ਲਏ ਜਾ ਸਕਦੇ ਸੀ। ਜੋ ਬੀਜੇਪੀ ਦੁਆਰਾ ਸਿੱਖਾਂ ਤੋਂ ਖੋਇਆ ਗਿਆ ਹੈ, ਉਹਨਾਂ ਮਸਲਿਆਂ ਤੇ ਵੀ ਫੈਸਲੇ ਲਏ ਜਾ ਸਕਦੇ ਸਨ। ਪੰਜਾਬ ਦੇ ਹਾਲਾਤਾਂ ਤੇ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਪੱਖੀ ਗੱਲ ਕਰਨ ਵਾਲੇ ਅਦਾਰਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਜੋ ਕਰਨਾ ਲੋਕਤੰਤਰ ਵਿੱਚ ਸ਼ਰਮ ਦੀ ਗੱਲ ਹੈ। ਜਰਨਲਿਸਟਾਂ ਤੇ ਸਿੰਗਰਾਂ ਤੇ ਨਿਊਜ਼ ਵੈਬ ਚੈਨਲਸ ਤੇ ਪ੍ਰੈਸ਼ਰ ਬਣਾਇਆ ਜਾਂਦਾ ਕਿ ਫਲਾਣੇ ਦੀ ਲਾਈਵ ਨਾ ਦਿਖਾਈ। ਅਨਲਾਨੀ ਐਮਰਜੈਂਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਬਾਰੇ ਕੱਲਾ ਸੁਣਿਆ, ਅੱਜ ਉਹ ਦੇਖ ਸਕਦੇ ਆ ਕਿ ਇੰਦਰਾ ਗਾਂਧੀ ਦਾ ਅਸਲ ਜਿਹੜਾ ਦੂਜਾ ਰੂਪ ਹੈ ਉਹ ਭਗਵੰਤ ਮਾਨ 'ਚ ਦੇਖ ਸਕਦੇ। ਕਿਉਂਕਿ ਮੈਂ ਇਹ ਗੱਲ ਤਾਂ ਕਹਿ ਰਿਹਾ, ਆ ਪਿਛਲੇ ਦਿਨੀ ਵੀ ਜੋ ਕੁਝ ਹੋਇਆ ਉਸ ਨੂੰ ਭਾਵੇਂ ਸਾਡੀ ਪਾਰਟੀ ਨੇ ਕੰਡੈਮ ਕੀਤਾ, ਮਗਰ ਅੱਜ ਮੈਂ ਵੇਖ ਰਿਹਾ ਸਾਂ ਕਿੰਨੇ ਲੋਕਾਂ ਦੇ ਅਕਾਊਂਟ ਬੈਨ ਕਰਤੇ ਗਏ। ਕੁਝ ਸਿੰਗਰ ਸਨ, ਬੱਬੂ ਮਾਨ, ਜਸਬੀਰ ਜੱਸੀ, ਨਿਊਜ਼ ਚੈਨਲ ਦੇ ਕਈ ਸੀਗੇ, ਕੋਈ ਇਨਫਲੂਐਂਸਰ ਸੀ, ਮਿੰਟੂ ਗੁਰਸਰੀਆ, ਕਿਸਾਨ ਏਕਤਾ ਮੋਰਚਾ, ਟਰੈਕਟਰ ਟਵਿੱਟਰ ਟੂ ਟਰੈਕਟਰ, ਟਰੈਕਟਰ ਟੂ ਟਵਿੱਟਰ, ਇਹ ਉਹ ਅਕਾਊਂਟਸ ਨੇ ਜਿਨ੍ਹਾਂ ਨੇ ਬੜਾ ਕਿਸਾਨੀ ਵੇਲੇ ਵੀ ਕੰਮ ਕੀਤਾ ਸੀ ਔਰ ਤੁਸੀਂ ਸਾਰੇ ਅਸੀਂ ਉਹਨਾਂ ਨੂੰ ਫੋਲੋ ਕਰਦੇ ਸਾਂ। ਕਈ ਰਿਪੋਰਟਰ ਨੇ, ਭਾਵੇਂ ਉਹਨਾਂ ਨੇ ਸਾਡੇ ਖਿਲਾਫ ਵੀ ਬੜਾ ਸਖਤ ਲਿਖਿਆ ਹੈ, ਨਹੀਂ ਕਿ ਸਾਨੂੰ ਕਦੇ ਉਹਨਾਂ ਨੇ ਕੋਈ ਚੈਰਿਟੀ ਕੀਤੀ ਆ। ਕਮਲਦੀਪ ਬਰਾੜ ਸਾਹਿਬ ਨੇ, ਗਗਨਦੀਪ ਨੇ ਜੀ ਨੇ ਇੱਕ ਵੀਡੀਓ ਮੈਨੂੰ ਲੱਗਦਾ ਛਤੇਰੀ ਆ ਮੇਰਾ ਵੀਰ, ਇਹਦੀ ਆ ਨਾ, ਉਹਨਾਂ ਸੰਗ ਨਾ ਕੀ ਹੋ ਜਾਣਾ, ਪਰਚਾ ਹੋ ਜਾਣਾ। ਕੋਈ ਡਰਨ ਦੀ ਲੋੜ ਨਹੀਂ ਮੇਰਾ ਵੀਰ, ਪੰਜਾਬ ਵੇਖਦਾ। ਦੇਖੋ ਯੂ ਵਿਲ ਗੋ ਡਾਊਨ ਇਨ ਦ ਹਿਸਟਰੀ ਕਿ ਕਿਹੜਾ ਸਰਕਾਰ ਦੇ ਅੱਗੇ ਖਲੋਤਾ ਸੀ ਤੇ ਕਿਹੜਾ ਸਰਕਾਰ ਅੱਗੇ ਝੁਕਿਆ ਸੀ। ਨਾਂ ਤਾਂ ਦੋਵਾਂ ਦੇ ਆਉਣੇ ਆ, ਮਗਰ ਗਿਣਤੀ ਕਰ ਲਈ ਪਛਾਣ ਉਹਨਾਂ ਦੀ ਹੋਣੀ ਜਿਹੜੇ ਅੱਗੇ ਖਲੋ ਗਏ ਸੱਚ ਵਾਸਤੇ।
ਸੰਦੀਪ ਸਿੰਘ ਇੰਡੀਪੈਂਡੈਂਟ ਜਰਨਲਿਸਟ, ਕੱਲ ਪਰਸੋਂ ਦੀ ਗੱਲ ਹੈ, ਸੁਖਨੈਬ ਸਿੱਧੂ ਸਾਹਿਬ ਉਹਨਾਂ ਨੂੰ ਫੜਿਆ ਸੀ, ਛੱਡਤਾ। ਕਿਉਂ ਇਹ ਹਾਲਾਤ ਕਿਉਂ ਪੈਦਾ ਹੋ ਰਹੇ ਆ? ਇਹ ਹਾਲਾਤ ਸਿਰਫ ਇਸ ਲਈ ਪੈਦਾ ਹੋ ਰਹੇ ਆ ਬਿਕੋਜ਼ ਇਹ ਲੋਕ ਸਰਕਾਰ ਨੂੰ ਕੁਐਸਚਨ ਕਰਦੇ ਆ। ਯਾਰ ਚੌਥੇ ਥੰਮ ਦਾ ਕੰਮ ਕੀ ਹੈ? ਕੁਐਸਚਨ ਕਰਨਾ ਹੀ ਹੈ। ਹਾਊ ਵਿਲ ਡੈਮੋਕ੍ਰੇਸੀ ਸਰਵਾਈਵ? ਲੋਕਤੰਤਰ ਕਿਵੇਂ ਬਚੂਗਾ ਜੇ ਤੁਸੀਂ ਸਵਾਲ ਹੀ ਨਹੀਂ ਉਠਾ ਸਕਦੇ? ਅਜੀਤ ਅਖਬਾਰ ਉਹਨਾਂ ਦੇ ਮਤਲਬ ਸੰਪਾਦਕ ਜਿਹੜੇ ਨੇ ਸਾਡੇ ਹਮਦਰਦ ਸਾਹਿਬ ਪੰਜਾਬੀ ਟ੍ਰਿਬਿਊਨ ਤੇ ਵੀ ਰਹੇ ਆ ਲੰਮਾ ਸਮਾਂ, ਇਹ ਉਹਨਾਂ ਤੇ ਕੀ ਕੁਝ ਹੋਇਆ ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਔਰ ਅੱਜ ਵੀ ਇੱਕ ਜਰਨਲਿਸਟ ਨੇ ਸਵਾਲ ਪੁੱਛ ਲਿਆ ਮੁੱਖ ਮੰਤਰੀ ਸਾਹਿਬ ਨੂੰ ਲਾਅ ਐਂਡ ਆਰਡਰ ਦਾ, ਉਹਦੇ ਨਾਲ ਜੋ ਕੁਝ ਹੋਇਆ, ਚਲੋ ਆਪ ਹੀ ਅੱਜ ਨਹੀਂ ਹੌਸਲਾ ਕਰਨਗੇ, ਰੱਬ ਮਿਹਰ ਕਰਿਆ ਹੀ ਸਾਰੇ ਉਹਨਾਂ ਨਾਲ ਖਲੋਤੇ ਆ। ਜੇਲ੍ਹ ਭਰੋ ਅੰਦੋਲਨ ਕਰਨਾ ਪਿਆ, ਸਾਰੇ ਭਰਾਂਗੇ, ਘਬਰਾਉਣ ਦੀ ਲੋੜ ਨਹੀਂ, ਮਗਰ ਸੱਚ ਲਈ ਖਲੋਣਾ ਪੈਣਾ। ਆਈ ਥਿੰਕ ਇਟਸ ਯੋਰ ਜੌਬ, ਇਟਸ ਯੋਰ ਡਿਊਟੀ। ਔਰ ਤੁਸੀਂ ਕੁਐਸਚਨ ਅਕਾਲੀ ਦਲ ਨੂੰ ਕੀਤਾ, ਤੁਸੀਂ ਕੁਐਸਚਨ ਕਾਂਗਰਸ ਨੂੰ ਕੀਤਾ, ਮਗਰ ਇਹੋ ਜਿਹੇ ਹਾਲਾਤ ਨਹੀਂ ਕਦੇ ਮੈਂ ਸਮਝਦਾ ਪੈਦਾ ਹੋਏ ਜਿਹੜੇ ਹੁਣ ਹੋ ਰਹੇ ਆ। ਅਫਸੋਸ ਦੀ ਗੱਲ ਹੈ। ਇਟ ਇਜ਼ ਅ ਰਿਮਾਈਂਡਰ ਆਫ ਦੈਟ ਐਮਰਜੈਂਸੀ। ਔਰ ਮੈਂ ਆਸ ਕਰਦਾ, ਉਮੀਦ ਕਰਦਾ ਕਿ ਐਮਰਜੈਂਸੀ ਹਟੇ। ਇਸ ਲਈ ਮੈਂ ਆਪਦੀ ਗੱਲ ਇਹ ਜ਼ਰੂਰੀ ਤਾਂ ਸਮਝੀ ਕਰਨੀ ਕਿਉਂਕਿ ਜੋ ਮੈਂ ਹੁਣ ਬੋਲਣ ਲੱਗਿਆ ਉਹ ਫਿਰ ਐਮਰਜੈਂਸੀ ਲੱਗਣੀ ਹੈ। ਭਾਵੇਂ ਚੈਨਲਾਂ ਥਰੂ ਲੱਗ ਜਾਏ, ਭਾਵੇਂ ਤੁਹਾਡੇ ਥਰੂ ਲੱਗ ਜਾਏ। ਇਸ ਲਈ ਜਿਹੜਾ ਤਾਂ ਪੰਜਾਬ ਦੇ ਹਿੱਤ 'ਚ ਹੋਊ, ਪੰਜਾਬ ਦੇ ਹੱਕ 'ਚ ਹੋਊ, ਮੈਂ ਸਮਝਦਾ ਉਹ ਖਬਰ ਲਾਊ। ਦੇਖੋ, ਇੱਕ ਕੱਟਰ ਇਮਾਨਦਾਰ, ਆਪਦੇ ਆਪ ਨੂੰ ਘੁਆਉਣ ਵਾਲੇ ਕੱਟਰ ਬੇਈਮਾਨ ਹੈ। ਔਰ ਮੈਂ ਇੱਕ ਵਾਰੀ ਨਹੀਂ, ਮੈਂ ਤੁਹਾਨੂੰ ਪਿਛਲੀ ਵਾਰੀ ਇਹ ਗੱਲ ਸਿੱਧ ਕੀਤੀ ਸੀ, ਜਿਹੜਾ ਉਹ ਕੇਸ ਹੋਇਆ ਸੀ ਰਕੇਸ਼ ਚੌਧਰੀ ਵਾਲਾ, ਚਾਂਡਕ ਵਾਲਾ, ਜਿਹੜਾ ਮਾਫੀਆ ਚੱਲਦਾ ਸੀ ਆਪਣਾ ਰੇਤੇ ਦਾ, ਸੈਂਡ ਮਾਫੀਆ ਦਾ। ਔਰ ਇਹਨਾਂ ਦੇ ਸਪੋਕਸਪਰਸਨ ਆਏ, ਬੜਾ ਕੁਛ ਆਇਆ ਕਿ ਜੀ ਹਾਈ ਕੋਰਟ ਦੀ ਸਟੇ। ਔਰ ਮੈਂ ਚੈਲੰਜ ਕੀਤਾ ਔਰ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਕਿ ਹਾਈ ਕੋਰਟ ਦਾ ਸਟੇ ਕਿੱਥੇ, ਦਿਖਾ ਦਿਓ। ਤੁਹਾਨੂੰ ਦਿਖਾ ਦੇਣ, ਮੈਨੂੰ ਤਾਂ ਕੀ ਵਿਖਾਉਣਾ। ਅੱਜ ਤੱਕ ਹਾਈ ਕੋਰਟ ਦਾ ਸਟੇ ਨਹੀਂ ਆਇਆ। ਔਰ ਅੱਜ ਵੀ ਐਜ਼ ਵੀ ਸਪੀਕ ਟੁਡੇ ਰਕੇਸ਼ ਚੌਧਰੀ ਨੂੰ ਹਾਈ ਕੋਰਟ ਤੋਂ ਕੋਈ ਪ੍ਰੋਟੈਕਸ਼ਨ ਨਹੀਂ, ਮਗਰ ਇਹ ਉਹਨੂੰ ਫੜਦੇ ਨਹੀਂ ਹੈ। ਆ ਤਰੀਕ ਹੁਣੇ ਮਾਰਚ 'ਚ ਲੱਗੀ ਸੀ, ਅਗਲੀ ਤਰੀਕ ਪੈ ਗਈ ਹੈ। ਫਿਰ ਉਹਦੇ 'ਚ ਜਾ ਕੇ ਜਿਹੜਾ ਐਫੀਡੇਵਿਟ ਕੱਢਿਓ ਸਰਕਾਰ ਨੇ ਕੀ ਦਿੱਤਾ ਉਹਦੇ ਹੱਕ 'ਚ। ਇੱਕ ਪਾਸੇ ਤਾਂ ਰਾਘਵ ਚੱਡਾ, ਜਿਹਨੂੰ ਪਿਆਰ ਨਾਲ ਆਰਸੀ ਕਹਿੰਦੇ ਆ, ਇਹ ਪਤਾ ਨਹੀਂ ਕਾਹਦੀ ਆਰਸੀ ਬਣਾਉਣ ਲੱਗ ਪਿਆ ਪੰਜਾਬ 'ਚ, ਕਰਪਸ਼ਨ ਦੀ, ਠੱਗੀ ਠੋਰੀ ਦੀ, ਪੰਜਾਬੀਆਂ ਦੇ ਖਜ਼ਾਨੇ ਦੀ ਲੁੱਟ ਦੀ ਆਰਸੀ ਹੈ। ਉਹਨੇ ਜਾ ਕੇ ਧਰਨਾ ਦਿੱਤਾ ਸੀ ਰਕੇਸ਼ ਚੌਧਰੀ ਦੇ ਖਿਲਾਫ, ਜੇ ਤੁਸੀਂ ਭੁੱਲ ਗਏ ਹੋ। ਔਰ ਸਰਕਾਰ ਦਾ ਐਫੀਡੇਵਿਟ ਉਹਦੇ ਹੱਕ 'ਚ ਹੈ ਹਾਈ ਕੋਰਟ 'ਚ ਕਿ ਜੀ ਆ ਕੁਛ ਪੈਸੇ ਭਾਵੇਂ ਨੇ ਲੁੱਟ ਤਾਂ 500 ਕਰੋੜ ਦੀ ਕੀਤੀ ਹੈ, ਮਗਰ ਜੇ 8 ਕਰੋੜ ਜਮ੍ਹਾਂ ਕਰਾ ਦੇਵੇ ਅਸੀਂ ਇਹਨੂੰ ਫੇਰ ਕੰਮ ਦੇ ਦਿਆਂਗੇ। ਇਹ ਐਫੀਡੇਵਿਟ ਬੋਲਦਾ, ਸਟੇ ਕੋਈ ਨਹੀਂ। ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਇੱਕ ਇਤਰਾਜ਼ਯੋਗ ਘਟਨਾ ਸਾਹਮਣੇ ਆਈ ਹੈ, ਜਿਸ ਤੇ ਸਿਆਸੀ ਲੀਡਰਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਹੀ ਭਾਜਪਾ ਆਗੂ ਆਰਪੀ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਇਸ ਬਾਰੇ ਸੋਸ਼ਲ ਮੀਡੀਆ ਤੇ ਪ੍ਰਤੀਕਿਰਿਆ ਵੀ ਜ਼ਾਹਰ ਕੀਤੀ ਹੈ। ਆਰਪੀ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ਰਿਕਾਰਡਾਂ ਮੁਤਾਬਕ ਹਿੰਦੁਸਤਾਨ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 360 ਅਤੇ 723 ਤੇ ਕੀਤੀ ਸੀ। ਆਰਪੀ ਸਿੰਘ ਨੇ ਕੀਤੇ ਟਵੀਟ ਵਿੱਚ ਅੱਗੇ ਲਿਖਿਆ, ਜੋ ਖਾਲਿਸਤਾਨੀ ਵੱਖਰੀ ਜ਼ਮੀਨ ਦੀ ਮੰਗ ਕਰ ਰਹੇ ਹਨ ਅਤੇ ਹਿੰਦੁਸਤਾਨ ਨੂੰ ਗਾਲਾਂ ਕੱਢ ਰਹੇ ਹਨ, ਉਹ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਅਤੇ ਨਿਰਾਦਰ ਕਰ ਰਹੇ ਹਨ। ਇਸ ਦੇ ਨਾਲ ਹੀ ਭਾਜਪਾ ਆਗੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦਾ ਇੱਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਓਨਟਾਰੀਓ ਦੇ ਵਿੰਡਸਰ ਸ਼ਹਿਰ 'ਚ ਇੱਕ ਹਿੰਦੂ ਮੰਦਿਰ ਦੀ ਭੰਨਤੋੜ ਕੀਤੀ ਗਈ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਗਏ ਸਨ।